ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। दिन शुक्रवार है, कल शनिवार है, वीकेंड का वार है, हमको बहुत प्यार है। हेलो, किससे प्यार है? ये नहीं बताऊंगा, देखो जी ये तो छुपाने वाली बात हो जाती है। हाँ जी ताया? जी हाँ, हासे चारे पासे लेके हाजिर हो गए हैं जी। हरमन ते ताया शौकी, बल्ले 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 की हाल तेरा? मैं ठीक हूं। की टिक टिक लाई है ਤਾਇਆ ਕੁਛ ਨਹੀਂ, ਕੁਛ ਸੈਟਿੰਗਸ ਕਰਨੀਆਂ ਪੈਂਦੀਆਂ ਨੇ ਨਾ। ਸੈਟਿੰਗ ਅੱਜ ਬਹੁਤ ਕਰਦੀ, ਜਿਹੜੀ ਆਪ ਦੀ ਸੈਟਿੰਗ ਕਿਤੇ ਹੋ ਨਹੀਂ ਰਹੀ। ਤਾਇਆ ਕੰਪਿਊਟਰ ਦੀਆਂ ਸੈਟਿੰਗਸ ਦੀ ਗੱਲ ਸੀ, ਪਰ ਤੂੰ ਜਿੰਨਾ ਇਹ ਬਲਸ਼ ਕੀਤਾ ਨਾ ਇਸ ਗੱਲ ਤੇ, ਕਿਹੜੀ ਵਾਲੀ ਤੇ ਭਲਾ? ਜਿਹੜੀ ਆਉਂਦਿਆਂ ਕੀਤੀ ਸੀ। ਏਦਾਂ ਹੀ ਹੈ, मतलब ब्लश करना बहुत जरूरी है। अक्सर आम लोग सवेरे फ्लश करते हैं, मैं रोज ब्लश करता। ਆਉਂਦੇ ਗੰਦੀ ਗੱਲ की है, मैं गलियां गलियां तेरी गलियां, चिक्कड़ नाल परियां परियां तेरी गलियां। ਕੀ ਹੋਇਆ ਤਾਇਆ? कुछ नहीं है, तेरी जेड़ी नवी टाई है ना, ਨਵੀਂ ਤਾਈ? हाँ नाम बाद च रिवील करांगा। ਉਹਨਾਂ ਦੇ ਮਹੱਲੇ ਨਾ ਮਿਊਨਿਸਪੈਲਿਟੀ ਵਾਲੇ ਲੱਗੇ ਹੋਏ ਪਾਈਪਾਂ ਪਾਣ। What do you mean? ਇੱਥੇ ਕਿਹੜੇ ਮਿਊਨਿਸਪੈਲਿਟੀ ਵਾਲੇ ਲੱਗ ਗਏ? ਨਹੀਂ ਇਹ ਇੰਡੀਆ ਚ ਮੇਰੀ ਛੇਲੀ ਤਾਇਆ ਇੰਟਰਨੈਸ਼ਨਲ ਅਫੇਅਰਸ। ਮੈਂ ਕਹਿੰਦਾ ਵਾ, ਮੈਂ ਕਿਤਾਬਾਂ ਲਿਖਿਆ ਇੰਟਰਨੈਸ਼ਨਲ ਅਫੇਅਰ ਦੇ ਉੱਤੇ। ਤਾਇਆ ਹੈ ਇੱਕ ਇੰਟਰਨੈਸ਼ਨਲ ਅਫੇਅਰ ਦਾ ਪਹਿਲਾਂ ਵੀ ਸੀ ਤੇਰਾ? ਮੇਰੇ ਬਹੁਤ ਸਾਰੇ ਹੈ। ਵੇਖੋ ਜੀ, ਮੈਂ ਮਿੱਤਰੋ ਅੰਕਲ ਤੋਂ ਸਿੱਖਿਆ, ਦੂਜੇ ਦੇਸ਼ਾਂ ਨਾਲ ਸੰਬੰਧ ਵਧੀਆ ਹੋਣੇ ਬਹੁਤ ਜ਼ਰੂਰੀ ਹੈ। ਔਖੇ ਸੌਖੇ ਵੇਖ ਲੈ ਕੰਮ ਆ ਜਾਂਦੇ ਨੇ। ਆਏ ਹਾਏ, ਹਾਂ ਬਿਲਕੁਲ ਬਿਲਕੁਲ। ਉੱਥੇ ਪਾਈਪਾਂ ਪਿਆਰੀਆਂ, ਚਿੱਕੜ ਬੜਾ, ਮੇਰਾ ਤੇ ਪਹੁੰਚਾ ਲਿਬੜ ਗਿਆ। ਇੱਕ ਮਿੰਟ ਤਾਇਆ, ਤੇਰੀਆਂ ਗੱਲਾਂ ਨਾ ਆਪਸ ਚ ਮੇਲ ਨਹੀਂ ਖਾਂਦੀਆਂ। ਕਦੇ ਵੀ ਕੁਛ ਵੀ ਤੂੰ ਕਹਿ ਦਿੰਦਾ ਨਹੀਂ, ਹੈ। ਮੈਂ ਇੰਡੀਆ ਜਾ ਕੇ ਆਇਆ। ਕਦੋਂ? ਮੈਂ ਰਾਤੋਂ ਰਾਤ ਜਾ ਕੇ ਰਾਤੋਂ ਰਾਤ ਵਾਪਸ। ਰਾਤੋਂ ਰਾਤ ਕੌਣ ਇੰਡੀਆ ਜਾ ਕੇ ਵਾਪਸ? ਤੂੰ ਸੁਪਨਾ ਵੇਖਿਆ ਕੋਈ? ਨਹੀਂ ਮੈਂ ਗਿਆ ਵਾ, ਮੈਂ ਚੱਲ ਜਾਂਦਾ ਵਾ। ਸਾਡੇ ਕੋਲ ਅਲਟਰਾ ਮਾਡਰਨ ਜਹਾਜ਼ ਹੈਗੇ ਆ। ਅੱਛਾ, ਆਂ ਜਾਂ ਅਪ ਡਾਊਨ ਨਹੀਂ ਕੀਤਾ, ਜਿਵੇਂ ਬਣਾਏ ਵੀ ਤੂੰ ਹੋਣਾ। ਜਿੱਦਾਂ ਜਲੰਧਰ ਅੰਮ੍ਰਿਤਸਰ ਨਹੀਂ ਅਪ ਡਾਊਨ ਕਰਦੇ ਲੋਕ, ਉਦਾਂ ਅਪ ਡਾਊਨ ਕੀਤਾ ਤੇ ਬਣਾਇਆ ਵੀ ਤੂੰ ਹੋਣਾ ਤਾਇਆ। ਤੂੰ ਬਣਾਇਆ ਹੋਣਾ ਅਲਟਰਾ ਮਾਡਰਨ ਜਹਾਜ਼। ਮੇਰੀ ਟੀਮ ਹੈ। ਤਾਇਆ ਜੀ, ਹਾਂਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਆਪ ਦੀ? ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ। ਨਾਲੇ ਮੈਨੂੰ ਲੱਗਾ ਪਤਾ, ਸਚਿਨ ਤੇਂਦੁਲਕਰ ਨੇ 1 ਕਰੋੜ ਰੁਪਏ ਡੋਨੇਟ ਕੀਤਾ ਹੈ। ਤਾਂ 1 ਕਰੋੜ ਰੁਪਇਆ ਮੈਂ ਵੇਖ ਕੇ ਹੈਰਾਨ। ਮੈਂ ਕਿਹਾ ਜੀ ਆਕਸੀਜਨ ਦੀ ਪੂਰਤੀ ਵਾਸਤੇ 1 ਕਰੋੜ ਰੁਪਇਆ ਸਚਿਨ ਤੇਂਦੁਲਕਰ ਦੇ ਵੱਲੋਂ ਬੱਲੇ ਬੱਲੇ ਕਰਵਾ ਦਿੱਤੀ ਹੈ। ਚਲੋ ਮਤਲਬ ਦੇਰ ਆਏ ਦਰੁਸਤ ਆਏ, ਆ ਤੇ ਗਏ। ਗਵਾਂਢੀਆਂ ਦਾ ਮੱਥਾ ਮੱਥਾ ਸ਼ਰਮ ਹੋਈ ਤੇ ਮਾੜਾ ਜਿਹਾ ਪੈਸਾ ਵੀ ਕੱਢਿਆ ਬਾਹਰ। ਚੱਲ ਤਾਇਆ, ਗੱਲ ਇਹ ਹੈ ਵੀ ਜਿਹੜੇ ਵੀ ਲੋਕ ਦਾਨ ਦੇ ਰਹੇ ਨੇ, ਜਿਹੜੇ ਵੀ ਲੋਕ ਇਸ ਵੇਲੇ ਮਦਦ ਦੇ ਲਈ ਅੱਗੇ ਆ ਰਹੇ ਨੇ, ਉਹਨਾਂ ਦਾ ਪੈਸਾ ਸਹੀ ਦਿਸ਼ਾ 'ਚ ਲੱਗਣਾ ਚਾਹੀਦਾ। ਮੈਂ ਤਾਈਓ ਕਹਾਂਗਾ ਅਜੇ ਤੱਕ ਉਹਦੀ ਅਨਾਉਂਸਮੈਂਟ ਨਹੀਂ ਹੋਈ। ਕਾਦੀ? ਪ੍ਰਧਾਨ ਮੰਤਰੀ ਕਿਹੜਾ ਯੋਜਨਾ ਹੈਗੀ ਚ ਪੈਸੇ ਜਮਾ ਹੁੰਦੇ ਆ? ਤੈਨੂੰ ਨਹੀਂ ਪਤਾ ਤਾਇਆ? ਹਾਂ। ਉਹ ਹੈਗੀ PM ਕੇਅਰਸ ਫੰਡ। ਅੱਛਾ ਅੱਛਾ, ਉਹ PM ਕੇਅਰ ਫੰਡ, ਮਤਲਬ ਕਿ ਪੈਸੇ ਪਾਓ ਤੇ PM ਦੀ ਕੇਅਰ ਕਰੋ। ਨਾਮ ਤੋਂ ਤੇ ਇਹੀ ਲੱਗਦਾ ਕਿ ਪ੍ਰਧਾਨ ਮੰਤਰੀ ਦੀ ਕੇਅਰ ਕਰੋ। ਜਿਸ ਹਿਸਾਬ ਨਾਲ ਲੋਕਾਂ ਨੇ ਪਾਏ ਸੀ ਪੈਸੇ, ਉਸ ਹਿਸਾਬ ਦੇ ਨਾਲ ਤਾਂ ਮਤਲਬ ਕੁਝ ਹੋਰ ਸੀ, ਪਰ ਜਿਸ ਹਿਸਾਬ ਦੇ ਨਾਲ ਪਿਛਲੇ ਵਰੇ ਚੋਂ ਪੈਸੇ ਲੱਗੇ ਨੇ, ਉਹਦੇ ਤੋਂ ਤਾਂ ਤੇਰੇ ਵਾਲੀ ਹੀ ਡੈਫੀਨੇਸ਼ਨ ਲੱਗਦੀ ਹੈ। ਇਹਨਾਂ ਨੂੰ ਦੇਖ ਕੇ ਨਾ ਮੈਨੂੰ ਨਾ ਵਿਗੜਿਆ ਹੋਇਆ ਬੱਚਾ ਚੇਤੇ ਆਂਦਾ। ਕਿਹੜਾ ਵਿਗੜਿਆ ਬੱਚਾ? ਸਕੂਲ ਟਾਈਮ ਤੇ ਪਾਪੇ ਦੇ ਗਲ 'ਚ ਅੰਗੂਠਾ ਦੇ ਕੇ ਪੈਸੇ ਦਿੰਦਾ, ਪਾਪਾ ਮੈਂ ਟੂਰ ਤੇ ਜਾਣਾ ਤੇ ਜਾ ਕੇ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਤਾਇਆ, ਲੋਕ ਤਾਂ ਇਹ ਵੀ ਕਹਿੰਦੇ ਸੀ ਕਿ ਪਹਿਲਾ ਪ੍ਰਧਾਨ ਮੰਤਰੀ ਪੂਰੀ ਦੁਨੀਆ ਦੇ ਵਿੱਚ ਹੈ। ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਕਹਿੰਦੇ ਸੀ, ਜਿਹੜੇ ਕਿ ਲਾਕਡਾਊਨ 'ਚ ਆਪਣੇ ਮੁਲਕ 'ਚ ਫਸ ਗਏ। ਵੇਖ ਲਓ ਸੋਚਣ ਸਮਝਣ ਵਾਲੀ ਗੱਲ ਹੈ। ਇਵਨ ਕਿਆ ਮੈਂ ਕਿਹਾ ਗੱਲਬਾਤ ਹੈ, ਮੈਨੂੰ ਲੱਗਦਾ ਇਹਨਾਂ ਦੀ ਗੱਲਬਾਤ ਉਹਦੇ ਨਾਲ ਵੀ ਹੈਗੀ ਹੈ, ਮਾਰਕ ਨਾਲ। ਕੌਣ ਮਾਰਕ? ਜ਼ੁਕਰਬਰਗ ਨਹੀਂ, ਜ਼ੁਕਰਬਰਗ। ਹਾਂ, ਤੇ ਕਹਿੰਦੇ ਨੇ ਕਿ ਉੱਤੇ ਸੋਸ਼ਲ ਮੀਡੀਆ ਤੇ ਮਤਲਬ ਫੇਸਬੁੱਕ ਤੇ ਵੀ ਟ੍ਰੈਂਡ ਚੱਲਿਆ ਸੀਗਾ ਰਿਜ਼ਾਈਨ ਮੋਦੀ। ਅੱਛਾ, ਡਿਲੀਟ ਕਰਵਾਤਾ। ਹਾਂ ਤਾਇਆ, ਰੌਲਾ ਬੜਾ ਪਿਆ ਉਹਦਾ। ਗੱਲਬਾਤ ਚੰਗੀ। ਮੈਂ ਕਹਿੰਦਾ ਵਾ ਫੇਸਬੁੱਕ ਸਾਡੇ ਕਿਹਾ ਤੇ ਸਾਨੂੰ ਬਲੂ ਟਿਕ ਨਹੀਂ ਦਿੰਦਾ, ਉੱਥੇ ਕਿਹਾ ਤੇ ਟ੍ਰੈਂਡ ਡਿਲੀਟ ਕਰਵਾ ਦਿੰਦਾ। ਕਮਾਲ ਹੀ ਹੋ ਗਈ ਹੈ। ਵੈਸੇ ਬੱਲੇ ਬੱਲੇ ਹੈ। ਉਹ ਕਹਿੰਦੇ ਆ ਕਿ ਬੋਲ ਕੇ ਤੇ ਲਿਖ ਕੇ ਤੁਸੀਂ ਆਪਣੇ ਵਿਚਾਰਾਂ ਨੂੰ ਪੇਸ਼ ਕਰ ਸਕਦੇ ਹੋ। ਉਹ ਆਪਣੇ ਆਪ ਨਹੀਂ ਪੇਸ਼ ਕਰਨਾ ਹੈ। ਇੱਕ ਡਾਇਰੀ ਲਓ, ਉੱਤੇ ਵਿਚਾਰ ਲਿਖੋ, ਆਪ ਪੜੋ, ਡਾਇਰੀ ਨੂੰ ਜੇਬ 'ਚ ਪਾਓ ਤੇ ਸੌਂ ਜਾਓ। ਤਾਂ ਦੇਖ
ਮੇਰੀ ਗੱਲ ਸੁਣ, ਹਾਂ ਕਹਿੰਦੇ ਬੰਗਾਲ ਦੀ ਐਗਜ਼ਿਟ ਪੋਲ ਤੇ ਜਿਹੜੇ ਗੱਲਾਂ ਬਾਤਾਂ ਹੋ ਰਹੀਆਂ ਨੇ ਹਾਂ। ਬੀਜੇਪੀ ਦੇ ਲਈ ਮਾਰੀਆਂ ਨੇ। ਤਾਇਆ ਐਗਜ਼ਿਟ ਪੋਲਾਂ ਨੇ ਬਹੁਤ ਕੁਝ ਪੋਲਾਂ ਖੋਲ ਦਿੱਤੀਆਂ। ਹਾਂ ਪੋਲਾਂ ਖੋਲ ਦਿੱਤੀਆਂ ਨੇ ਐਗਜ਼ਿਟ ਪੋਲ ਨੇ। ਐਗਜ਼ਿਟ ਪੋਲ ਦੇ ਵਿੱਚ ਲੱਗਦਾ ਪਿਆ ਕਿ ਬੀਜੇਪੀ ਕਿਤੇ ਨਹੀਂ ਸਟੈਂਡ ਹੁੰਦੀ ਪਈ। ਨਹੀਂ ਪਰ ਗੱਲ ਇਹ ਹੈ ਤਾਇਆ ਵੀ ਹਰ ਵਾਰ ਐਗਜ਼ਿਟ ਪੋਲ ਵੀ ਸਹੀ ਨਹੀਂ ਹੁੰਦਾ। ਮੈਨੂੰ ਤੇ ਰੀਸੈਂਟ ਗੱਲ ਯਾਦ ਹੈ। ਕਿਹੜੀ? ਬਿਹਾਰ ਵਾਲੀ ਭੁੱਲ ਗਈ ਹੈ। ਹਾਂ ਤੁਸੀਂ ਭੁੱਲ ਜਾਂਦੇ, ਤਾਇਆ ਨਹੀਂ ਭੁੱਲਦਾ। ਤਾਇਆ ਤੇਰੀ ਮੈਮਰੀ ਬੜੀ ਤੇਜ਼ ਹੈ। ਬੜੀ ਤੇਜ਼ ਹੈ। ਮੈਂ ਕਹਿੰਦਾ ਮੇਰੇ ਅੰਦਰ ਸਪੈਸ਼ਲ ਮੈਗਾਹਰਟਜ਼ ਗੀਗਾਹਰਟ ਪ੍ਰੋਸੈਸਰ ਲੱਗਾ। ਅੱਛਾ ਕਿੱਥੋਂ ਲਵਾਇਆ? ਇਹ ਮੈਂ ਕਰਿਆਨੇ ਵਾਲੇ ਤੋਂ ਲਵਾਇਆ। ਰੱਬ ਵੱਲੋਂ ਹੀ ਲੱਗਾ ਆਇਆ। ਐਨਰਜੀ ਸ਼ਾਰਪ ਹੈ ਮੇਰੀ, ਬੜਾ ਸ਼ਾਰਪ ਸ਼ੂਟਰ ਹੈ ਮੈਂ। ਅੱਛਾ ਪਰ ਆਪਾਂ ਹੁਣ ਦੱਸ ਦਈਏ ਵੀ ਐਗਜ਼ਿਟ ਪੋਲ ਕੀ ਕਹਿੰਦੇ ਨੇ। ਕੀ ਕਹਿੰਦੇ ਨੇ? ਐਗਜ਼ਿਟ ਪੋਲ ਇਹ ਕਹਿੰਦੇ ਨੇ ਕਿ ਜੇਕਰ ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਉੱਥੇ ਕਹਿੰਦੇ ਆ ਕਿ ਮਮਤਾ ਦਾ ਪਲੜਾ ਭਾਰੀ ਹੈ। ਹਾਂ ਦੀਦੀ ਹੀ ਆਏਂਗੀ ਕਹਿੰਦੇ। ਦੀਦੀ ਆਏਂਗੀ। ਦੇਖੋ ਭੈਣ ਤੇ ਆਖਰ ਭੈਣ ਹੀ ਹੁੰਦੀ ਨਾ। ਹਾਂ ਵੈਸੇ ਕੀ ਪੜਿਆ ਤੂੰ, ਕਿੱਥੇ ਕਿੰਨੀਆਂ ਸੀਟਾਂ ਦੀ ਪਲੱਸ ਜਾ ਰਹੀ ਹੈ? ਤਾਇਆ ਦੇਖ ਇਸ ਵੇਲੇ ਜੋ ਐਗਜ਼ਿਟ ਪੋਲ ਨੇ ਨਾ ਉਹ ਬਹੁਤ ਕੁਝ ਖੋਲ ਰਹੇ ਨੇ। ਅੱਛਾ। ਉਹ ਕਹਿੰਦੇ ਨੇ ਇਹ ਸੀ ਵੋਟਰ ਤੇ ਏਬੀਪੀ ਦਾ ਜਿਹੜਾ ਉਹ ਹੁੰਦਾ ਹੈ ਆਪਣਾ ਐਗਜ਼ਿਟ ਪੋਲ, ਇਹ ਉਹ ਹੈ ਉਹਦੇ ਵਿੱਚ ਖੁਲਾਸੇ ਕੀਤੇ ਗਏ ਨੇ ਬੰਗਾਲ ਸਣੇ ਜਿਹੜੇ 5 ਸੂਬੇ ਨੇ। ਉੱਥੇ ਕਹਿੰਦੇ ਆ ਕਿ ਜਿਹੜੇ ਹਾਲਾਤ ਨੇ ਉਹ ਬਹੁਤ ਮਤਲਬ ਟੱਕਰ ਜਿਹੜੀ ਜ਼ੋਰਾਂ ਦੇ ਉੱਪਰ ਹੈ ਇਸ ਵੇਲੇ। ਅੱਛਾ। ਔਰ ਜੇਕਰ ਆਪਾਂ ਗੱਲ ਕਰੀਏ ਮਮਤਾ ਹੋਰਾਂ ਦੀ ਆਪਾਂ ਗੱਲ ਕਰਤਾ ਔਰ ਉਸ ਤੋਂ ਬਾਅਦ ਕੈਲਾਸ਼ ਵਿਜੇ ਵਰਗੀਆ ਉਹਨਾਂ ਦੀ ਵੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ। ਅੱਛਾ ਠੀਕ ਹੈ। ਅਸਾਮ ਦੇ ਵਿੱਚ ਤਾਇਆ ਕਹਿੰਦੇ ਬੀਜੇਪੀ ਨੂੰ 58 ਤੋਂ 71 ਸੀਟਾਂ ਮਿਲ ਸਕਦੀਆਂ 126 ਚੋਂ। ਹਾਂ ਤੇ ਕਾਂਗਰਸ ਨੂੰ 53 ਤੋਂ 66 ਤੇ ਬਾਕੀਆਂ ਨੂੰ 0 ਤੋਂ 5। ਵੈਸੇ ਨਾ ਮੈਂ ਸੋਚਦਾ ਪਿਆ ਵਾਂ ਖਾਸ ਕਰਕੇ ਬੰਗਾਲ ਦੀ ਗੱਲ, ਜੇ ਕਿਤੇ ਉੱਥੇ ਬਾਜੀ ਬੁਲਟੀ ਪੈ ਗਈ ਨਾ ਬੜੀ ਬੇਇੱਜ਼ਤੀ ਹੋਣੀ ਹੈ। ਇੱਕ ਮੁੱਖ ਮੰਤਰੀ ਨੂੰ ਹਰਾਉਣ ਵਾਸਤੇ ਕਿੰਨੇ ਮੰਤਰੀਆਂ ਦਾ ਦਾਅ ਲੱਗ ਗਿਆ। ਜੇ ਕਿਤੇ ਸੱਚੀ ਮੁੱਚੀ ਕਿਤੇ ਆਪ ਹਾਰ ਗਏ ਨਾ ਤੇ ਮੈਂ ਕਹਿੰਦਾ ਬਹੁਤ ਸੱਚੀ ਇਹ ਤੋਂ ਬਾਅਦ ਤੇ ਵਾਕਿਆ ਰਿਜ਼ਾਈਨ ਕਰ ਦੇਣਾ। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ ਯੂਐਸਏ ਤੇ ਖਾਸੇ ਚਾਰੇ ਪਾਸੇ। ਅੱਛਾ ਦਿੱਲੀ ਵਿੱਚ ਕੀ ਸੀਨ ਚੱਲਦਾ ਪਿਆ? ਮੈਂ ਸੁਣਿਆ ਮੁੱਖ ਮੰਤਰੀ ਕੋਲੋਂ ਕੀ ਕਹਿੰਦੇ ਨੇ ਹੁਣ ਕੋਈ ਉੱਥੇ ਹੋਰ ਥੋੜੀ ਸੈਟਿੰਗਾਂ ਰਾਜ ਰੂਜ ਦੀਆਂ ਕੁਝ ਹੋਰ ਹੀ ਹੋ ਗਈਆਂ ਨੇ। ਤੈਨੂੰ ਨਹੀਂ ਪਤਾ ਲੱਗਿਆ? 2 ਦਿਨ ਹੋ ਗਏ ਤਾਇਆ। ਜਿੱਥੇ ਮਤਲਬ ਕੇਜਰੀਵਾਲ ਦੀ ਗੱਲ ਆਂਦੀ ਮੈਂ ਥੋੜਾ ਇਗਨੋਰ ਮਾਰ ਜਾਂਦਾ। ਕਿਉਂ ਤਾਇਆ? ਪਤਾ ਨਹੀਂ ਕਿਉਂ ਫੀਲਿੰਗ ਹੀ ਨਹੀਂ ਆਂਦੀ। ਬੰਦਾ ਸ਼ੁਰੂ ਚ ਬਹੁਤ ਚੰਗਾ ਸੀ, ਪੜਿਆ ਲਿਖਿਆ IAS IRS IAS ਨਹੀਂ ਇਹਨਾਂ UPSC ਕਲੀਅਰ ਕੀਤਾ ਤੇ ਇਨਕਮ ਟੈਕਸ ਡਿਪਾਰਟਮੈਂਟ ਚ ਰਹੇ ਨਾ। ਫਿਰ ਤੇ IRS ਹੋਏ ਨਾ, ਇੰਡੀਅਨ ਰੈਵਨਿਊ ਸਰਵਿਸ। ਮੈਨੂੰ ਨਹੀਂ ਪਤਾ ਕੀ ਹੋਇਆ। ਤਾਂ ਹੀ ਤੁਸੀਂ ਕੱਚੇ ਹੋ ਇੱਥੇ। ਮੈਂ ਕਿਉਂ ਪੱਕਾ ਵਾਂ? ਮੈਂ ਖੁਦ UPSC ਕਲੀਅਰ ਕੀਤਾ 4 ਵਾਰੀ। ਕਿਉਂ ਇੱਕ ਵਾਰ ਗਲਤ ਹੋਇਆ ਸੀ ਜਿਹੜਾ 4 ਵਾਰ? ਨਹੀਂ ਮੈਂ ਕੀਤਾ ਕਲੀਅਰ ਤੇ ਮੈਂ ਬਹੁਤ ਕੀਰਤੀਮਾਨ ਰਚੇ ਆ। ਮੈਂ ਐਕਚੁਅਲੀ ਨਾ ਕਨਫਿਊਜ਼ ਹੋ ਗਿਆ ਸੀ। ਉਹਨਾਂ ਨੇ ਕਿਹਾ ਕਿ ਤੁਸੀਂ IAS ਬਣਨਾ ਹੈ IPS ਬਣਨਾ ਹੈ, ਕਿੱਧਰ ਜਾਣਾ ਹੈ? ਮੈਨੂੰ ਸਾਰੇ ਪਸੰਦ ਸੀਗੇ ਤੇ ਫਿਰ ਮੈਂ ਕਿਹਾ ਨਹੀਂ ਮਾਂ ਵਾਸਤੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ, ਫਿਰ ਇਸ ਕਰਕੇ ਮੈਂ ਜੁਆਇਨ ਹੀ ਨਹੀਂ ਕੀਤਾ। ਅੱਛਾ ਨਹੀਂ ਪਰ ਆਪਾਂ ਕੇਜਰੀਵਾਲ ਹੋਰਾਂ ਦੀ ਗੱਲ ਕਰ ਰਹੇ ਸੀ। ਹਾਂ ਬੰਦਾ ਮੈਨੂੰ ਸ਼ੁਰੂ ਚ ਚੰਗਾ ਲੱਗਦਾ ਸੀਗਾ ਪਰ 4 ਵਾਰ ਮੈਂ ਥੱਪੜ ਥੁੱਪੜ ਖਾ ਲੇ। ਅੱਛਾ ਤੇ ਮੇਰੇ ਮਨੋਂ ਲੈ ਗਿਆ ਕਿ ਤੁਸੀਂ ਆਪਣੀ ਰੱਖਿਆ ਨਹੀਂ ਕਰ ਪਾ ਰਹੇ, ਸੂਬੇ ਦੀ ਕਿੱਥੋਂ ਕਰੋਗੇ? ਫਿਰ ਪਰ ਤਾਇਆ ਦਿੱਲੀ ਚ ਕਹਿੰਦੇ ਕੰਮ ਬਹੁਤ ਕੀਤੇ ਨੇ। ਹਾਂ ਤਾਂ ਇਹ ਦੇਖਦੇ ਹੀ ਪਏ ਹੋ ਕੰਮ ਤਾਂ ਬਹੁਤ ਕੀਤੇ ਆ। ਕੰਮ ਵੈਲਕਮ ਹੈ ਚਾਰੇ ਪੈਸੇ ਵਿੱਚ। ਤਾਂ ਇਸ ਵੇਲੇ ਸਮਝ ਨਹੀਂ ਆ ਰਹੀ ਕਿ ਲੋਕਾਂ ਦੇ ਪੈਰਾਂ ਤੇ ਚੱਕਰ ਹੈ ਕਿ ਸਰਕਾਰ ਦੀ ਜ਼ੁਬਾਨ ਤੇ ਚੱਕਰ ਹੈ। ਸਮਝੋ ਹੀ ਨਾ ਫਿਰ। ਮਤਲਬ ਹੱਦ ਹੋ ਗਈ। ਦਿਮਾਗ ਹੀ ਨਾ ਲਾਓ। ਅੱਛਾ ਫਿਰ ਗੱਲ ਨਾ ਕਰੀਏ। ਚੁੱਪ ਕਰਕੇ ਥਾਲੀ ਖੜਕਾਓ। ਨਹੀਂ ਮੈਂ ਥਾਲੀ ਨਹੀਂ ਖੜਕਾ ਸਕਦੀ। ਸਾਊਂਡ ਅੱਛੀ ਆਂਦੀ ਉਹਨੇ। ਹੋਰ ਕੁਝ ਹੋਵੇ ਨਾ ਹੋਵੇ ਆਸੇ ਪਾਸੇ ਕੋਡ ਕਿਰਲੀਆਂ ਬਾਹਰ ਆ ਜਾਂਦੀਆਂ, ਤੁਸੀਂ ਫੜ ਕੇ ਬਾਹਰ ਕੱਢ ਸਕਦੇ ਹੋ। ਆਏ ਹਾਏ ਫੜ ਕੇ ਕੋਡ ਕਿਰਲੀ ਬਾਹਰ ਕੌਣ ਕੱਢਦਾ? ਲੈ ਮੈਂ ਹੱਥ 'ਚ ਫੜਨ ਨੂੰ ਤੇ ਕਿਹਾ ਹੀ ਨਹੀਂ ਹੈ। ਤੂੰ ਨਾਲ ਹੀ ਖਾਣ ਨੂੰ ਪਿਆ ਕਰ ਚੀਜ਼। ਹੱਦ ਹੋ ਗਈ ਹੈ। ਹਾਂ ਹੋਇਆ ਕੀ ਹੈ? ਮੈਂ ਇਹ ਗੱਲ ਕਰ ਰਹੀ ਸੀ ਕਿ ਦੇਖ ਇਸ ਵੇਲੇ ਜੋ ਕਰੋਨਾ ਦੇ ਹਾਲਾਤ ਨੇ ਪੂਰੇ ਭਾਰਤ ਦੇ ਵਿੱਚ ਆ ਤੈਨੂੰ ਪਤਾ ਲੱਗਿਆ ਸੱਚ ਸੁਖਬੀਰ ਬਾਦਲ ਹੋਰਾਂ ਤੇ ਵੀ ਕਹਿੰਦੇ ਪਰਚਾ ਪੁਰਚਾ ਹੋਇਆ। ਕਾਹਦਾ? ਲੈ ਤੈਨੂੰ ਪਤਾ ਹੀ ਨਹੀਂ। ਮੈਂ ਦੇਖਣਾ ਹੀ ਬੰਦ ਕਰਤਾ। ਮੈਂ ਖਿਜਿਆ ਪਿਆ ਬਹੁਤ। ਤੂੰ ਮੈਨੂੰ ਦੱਸਦੀ ਰਹਿ ਕਰ, ਮੇਰੇ ਤੋਂ ਗੱਲਾਂ ਸੁਣਦੇ ਰਹੋ। ਤਾਇਆ ਦੇਖ ਗੱਲ ਇਹ ਹੈ ਕਿ ਸੁਖਬੀਰ ਬਾਦਲ ਹੋਰਾਂ ਨੇ ਕਹਿੰਦੇ ਕਿ SOI ਜਿਹੜਾ ਕਿ ਉਹ ਸਟੂਡੈਂਟ ਵਿੰਗ ਹੈ ਉਹਦੇ ਪ੍ਰਧਾਨ ਦਾ ਨਾਮ ਨਿਯੁਕਤ ਕਰਨਾ ਸੀ। ਉਸ ਤੋਂ ਬਾਅਦ ਵਿੱਚ ਉੱਥੇ ਕਾਫੀ ਉਹਨਾਂ ਦੇ ਘਰ ਦੇ ਵਿੱਚ ਕੱਟ-ਕੁੱਟ ਹੋਇਆ, ਜਿਸ ਤੋਂ ਬਾਅਦ ਚ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਕਰਕੇ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ। ਇਹ ਹਿਸਾਬ ਨਾਲ ਤੇ ਫਿਰ ਫੁੱਲ ਵਾਲੀ ਪਾਰਟੀ ਤੇ ਮੇਨ ਬੰਦੇ ਤੇ ਵੀ ਹੋਇਆ ਹੋਏਗਾ। ਕਿਹਦੇ ਤੇ? ਬੰਗਾਲ ਚ ਤੇ ਬਥੇਰੇ ਕੱਟ ਕਰਾਤਾ ਸੀਗਾ। ਉੱਥੇ ਕੋਈ ਪਰਚਾ ਪੁਰਚਾ ਕੁਝ ਖਬਰ ਆਈ ਹੋਏ ਗੱਲਾਂ ਨਹੀਂ ਕੁਝ ਮਾੜਾ ਮੋਟ ਮਾੜੀ ਕਿਸੇ ਸਟ੍ਰੈਟਜੀ ਹੋ ਗਈ ਹੋਏ। ਨਾਲੇ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਵੀ ਘਰ ਬੈਠੇ ਜ਼ਮਾਨਤ ਵੀ ਮਿਲ ਗਈ ਉਦਾਂ ਉਹਨਾਂ ਨੂੰ। ਅੱਛਾ ਘਰੇ ਬੈਠੇ ਗ੍ਰਿਫਤਾਰੀ ਸੀ, ਬੈਠੇ ਜ਼ਮਾਨਤ ਹੋ ਗਈ। ਦੇਖੋ ਆਮ ਬੰਦੇ ਦਾ ਘਰੇ ਬੈਠੇ ਲਾਇਸੈਂਸ ਨਹੀਂ ਬਣਦਾ ਅੱਜ ਕੱਲ, ਪਹਿਲਾਂ ਬਣ ਜਾਂਦਾ ਸੀ।
ਹੁਣ ਉਹ ਵੀ ਉਹਨੂੰ ਡਰਾਈਵਿੰਗ ਕਰਕੇ ਦਿਖਾਣੀ ਪੈਂਦੀ ਹੈ। ਇੱਥੇ ਜ਼ਮਾਨਤਾਂ ਘਰੇ ਬੈਠੇ ਹੋ ਰਹੀਆਂ ਨੇ। ਕੌਣ ਕਹਿੰਦਾ ਤਰੱਕੀ ਨਹੀਂ ਹੋਈ? ਮੈਂ ਕੀ ਬੋਲਾਂ ਤਾਇਆ? ਮੈਨੂੰ ਇੱਕ ਹੋਰ ਗੱਲ ਲੱਗੀ ਪਤਾ ਕੀ ਹੈ? ਹੂੰ ਆ ਤਮਿਲਨਾਡੂ ਦੇ ਰੋਡ ਸ਼ੋਅ ਦਾ ਲੱਗਾ ਪਤਾ ਹਾਂ ਹੈ? ਹਾਂ ਇਹ ਕੀ ਹੋ ਕੀ ਰਿਹਾ ਮੈਨੂੰ ਸਮਝ ਨਹੀਂ ਆ ਰਹੀ। ਮੈਂ ਤਾਂ ਉਹੀ ਕਹਿ ਰਹੀ ਸੀ ਤੈਨੂੰ ਤਾਇਆ ਵੀ ਪਤਾ ਨਹੀਂ ਕਿਉਂ ਸਾਡੇ ਲੋਕ ਸਮਝ ਕੇ ਰਾਜ਼ੀ ਹੋਈ ਨਹੀਂ। ਮੈਂ ਕਹਿੰਦਾ ਮੇਰੇ ਵਾਸਤੇ ਨਾ 5-6 ਪੀਪੀ ਕਿੱਟਾਂ ਮੰਗਾ ਦਿਓ। ਕਾਹਦੇ ਲਈ? ਮੈਂ ਇਕੱਠੀਆਂ ਪਾ ਕੇ ਹੂੰ ਕਰੋਨਾ ਨੂੰ ਮਿਲਣਾ ਚਾਹਨਾ। ਕਿਉਂ ਕਿਉਂਕਿ ਤਾਇਆ? ਮੈਂ ਹੁਣ ਆਪ ਬੁਲਾ ਰਿਹਾ ਨਾ ਕਰੋਨਾ ਨੂੰ। ਮੈਂ 5-6 ਪੀਪੀ ਕਿੱਟ ਪਾਵਾਂਗਾ ਤੇ ਬਚ ਜਾਵਾਂਗਾ ਨਾ। ਹਾਂ ਉਹਨੂੰ ਪੁੱਛਣਾ ਚਾਹੁੰਦਾ ਕਿ ਭਾਈ ਮੈਨੂੰ ਸਹੀ ਦੱਸ ਹਾਂ। ਤੇਰਾ ਕੀ ਕੰਟਰੈਕਟ ਹੋਇਆ ਇੰਡੀਆ 'ਚ? ਤਾਇਆ ਤੇਰਾ ਪਤਾ ਕਿਹੜਾ ਠੇਕੇਦਾਰੀ ਤੇਰੀ ਚੱਲਦੀ ਪਈ? ਮੈਨੂੰ ਥੋੜਾ ਸਮਝ ਤੇ ਆਏ ਕਿ ਹਿਸਾਬ ਨਾਲ ਤੂੰ ਚੱਲਣਾ ਹੈ, ਕਿੱਥੇ ਤੂੰ ਵੱਜਣਾ ਜਾ ਕੇ, ਕਿੱਥੇ ਤੂੰ ਮਾਰਨਾ ਹੈ, ਕਿੱਥੇ ਤੂੰ ਆਪ ਮਰ ਜਾਣਾ। ਮੈਨੂੰ ਪਤਾ ਲੱਗੇ ਮੈਂ ਉਸ ਹਿਸਾਬ ਨਾਲ ਫਿਰ ਗੱਲ ਕਰਾਂ। ਤਾਇਆ ਪਰ ਗੱਲ ਇਹ ਹੈ ਕਿ ਕਰੋਨਾ ਨੂੰ ਮਿਲਣ ਨਾਲੋਂ ਜ਼ਿਆਦਾ ਬੈਟਰ ਨਹੀਂ ਕਿ ਤੂੰ ਸਰਕਾਰਾਂ ਨੂੰ ਹੀ ਮਿਲਣਾ ਜਾ ਕੇ। ਉਹ ਤੋਂ ਵੀ ਖਤਰਨਾਕ ਹੈ ਗਈ ਸਿੱਧੀ ਜੀ ਗੱਲ। ਮੈਂ ਮਿਲਣ ਜਾਊਂਗਾ ਨਾ ਮੈਨੂੰ ਕਰੋਨਾ ਪੋਜ਼ਿਟਿਵ ਕਰਕੇ ਨਾ ਅਗਲੇ ਨੂੰ ਮੇਰੀ ਖਬਰ ਹੀ ਆਣੀ ਹੈ। ਮੈਂ ਨਹੀਂ ਚਾਹੁੰਦਾ। ਹਾਂ ਸਿਆਣਾ ਹੈ ਇਸ ਵੈਸੇ ਕਰਕੇ ਤੂੰ। ਮੇਲ ਪਾਰਟੀ ਨੂੰ ਮਿਲੋ, ਵਿਚਕਾਰ ਬ੍ਰੋਕਰਸ ਨੂੰ ਨਾ ਮਿਲੋ। ਸੌਦਾ ਮਹਿੰਗਾ। ਵੈਲਕਮ ਹੈ। ਹਾਸ਼ੇ ਚਾਰੇ ਪਾਸੇ ਸੁਣ ਰਹੇ ਹੋ। ਤਾਇਆ ਹਾਂ। ਤੂੰ ਕੋਈ ਮਨੋਰੰਜਨ ਦੀ ਗੱਲਬਾਤ ਨਹੀਂ ਸੁਣਾ ਰਿਹਾ। मनोरंजन तेनू मैं हुन वो करके दिखावा। इन्हीं लोगों ने ले लिया दुपट्टा ਓਏ ਨਹੀਂ मेरा। ਨਹੀਂ ਖਬਰ ਕੋਈ ਖਬਰ ਤੇਰੇ ਕੋਲ ਹਮੇਸ਼ਾ ਸੈਂਸੇਸ਼ਨਲ ਨਿਊਜ਼ ਹੁੰਦੀਆਂ ਨੇ। हाँ बहुत ये तेरे को वैसे ਹੁੰਦੀਆਂ ਸੀ ਕਿ ਹੁਣ ਤੇਰਾ ਕੰਮ ਛਲਾਬਾ ਹੋ ਗਿਆ। ਤਾਇਆ ਵੈਸੇ ਹੀ ਮਤਲਬ ਹਾਲਾਤ ਵੇਖ ਵੇਖ ਕੇ ਨਾ ਉਮਰ ਹੋ ਗਈ ਤੇਰੀ। ਹੋਰ ਕੀ ਕੁਛ ਨਹੀਂ ਪਤਾ ਕਦੋਂ ਪਟਾਕਾ ਪੈ ਜੇ। ਤਾਇਆ ਤੂੰ ਚੰਗਾ ਨਾ ਬੋਲੀ ਹੈਂ? ਕੁਛ। ਹਾਂ ਮੈਂ ਜੋ ਬੋਲਾਂ ਦਾ ਪੁੱਠਾ ਹੀ ਹੁੰਦਾ ਹੈ। ਜਗ ਜਗ ਜੀ ਹੁਣ ਖੁਸ਼। ਅੱਛਾ ਚੱਲ ਠੀਕ ਹੈ ਤੇ ਅੱਗੇ ਬੋਲ ਕਿਹੜੀ ਮੈਨੂੰ- ਸੈਂਸੇਸ਼ਨਲ ਨਿਊਜ਼ ਲੈ ਕੇ ਆਇਆ? ਐ ਰਾਖੀ ਸਾਵੰਤ ਨੇ ਕੰਗਨਾ ਰੋਡ ਨੂੰ ਕਿਹਾ ਹੂੰ ਕਿ ਕਹਿੰਦੀ ਕਿ ਉਂਝ ਤੇ ਕੋ ਕਰੋਨਾ ਰੁਪਇਆ ਹੈਗਾ। ਹੂੰ ਆ ਟਵੀਟਾਂ ਪਾਉਣ ਦੀ ਬਜਾਏ, ਸਟੇਟਸ ਪਾਉਣ ਦੀ ਬਜਾਏ ਲੋਕਾਂ ਦੇ ਪੈਸਿਆਂ 'ਚ ਖਾਤਿਆਂ 'ਚ ਪੈਸੇ ਹੀ ਪਾ ਦੇ, ਹੈਲਪ ਹੀ ਕਰਦੇ। ਲੋਕੀ ਆਕਸੀਜਨ ਹੀ ਜਨਰੇਟ ਕਰ ਲੈਣ, ਕੁਝ ਕਰ ਲੈਣ। ਕੱਲਾ ਕੁੜ ਟਿਕ ਟਿਕ ਨਾ ਕੀ ਬਣਨਾ। ਹੈ ਵੈਸੇ ਮੈਨੂੰ ਰਾਖੀ ਸ਼ਾਮ ਜਮਾ ਨਹੀਂ ਪਸੰਦ ਪਰ ਆ ਗੱਲ ਹੈ ਬੜੀ ਨਾ। ਪਤਾ ਨਹੀਂ ਪਰ ਆ ਮੈਨੇ ਵੈਸੇ ਨਾ ਮਤਲਬ ਗੱਲ ਟਕਾ ਕੇ ਕਰਦੀ ਹੈ। ਤਾਇਆ ਬਣਦੀ ਵੀ ਸੀ। ਬਣਦੀ ਵੀ ਸੀਗੀ। ਹੁਣ ਉਹਦੇ ਉੱਤੇ ਵੇਖੀ ਕੁਛ ਉਹ ਅਜੀਬ ਜਿਹਾ ਕੋਈ ਆਯੁਰਵੈਦਿਕ ਦਾ ਬਿਆਨ ਦਊਗੀ। ਤਾਇਆ ਪਰ ਮੈਂ ਨਾ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਤੈਨੂੰ। ਹਾਂ। ਤੂੰ ਹੈ ਬਹੁਤ ਸਮਾਰਟ ਬਹੁਤ ਜ਼ਿਆਦਾ। ਤੇ ਮੈਂ ਪਹਿਲਾਂ ਆਪਾਂ ਭਾਈ ਸਾਹਿਬ ਆਏ ਆ। ਭੈਣ ਜੀ ਨਹੀਂ ਆਂਦੇ, ਬਸ ਭਾਈ ਸਾਹਿਬ ਹੀ ਆਂਦੇ ਹਰ ਵਾਰ। ਤੈਨੂੰ ਬੜਾ ਚਾਹ ਭੈਣ ਜੀ ਹੈਂ? ਨੂੰ ਮਿਲਣ ਦਾ। ਮੈਨੂੰ ਕਿਹੜਾ ਲੱਗਦਾ ਕਿ ਅਸੀਂ ਪੰਜਾਬੀ ਜਿਹੜੇ ਯੂਐਸਏ ਨਹੀਂ ਬੈਠੇ ਹੋਏ। ਹਾਂ। ਸਰਕਾਰੀ ਗਵਰਨਮੈਂਟ ਬॉयਜ਼ ਸਕੂਲ 'ਚ ਬੈਠੇ ਹੋਏ ਆ। ਇਹ ਕੀ ਮਤਲਬ ਆ? ਸਾਰੇ ਬੰਦੇ ਹੀ ਆਉਂਦੇ। ਬੀਬੀ ਤੇ ਮੈਂ ਇੱਕ ਨਹੀਂ ਵੇਖੀ ਇੱਥੇ। ਤਾਇਆ ਚਲੋ ਬੜੀਆਂ ਬੀਬੀਆਂ ਆਉਂਦੀਆਂ ਨੇ। ਮੇਰੇ ਵੇਲੇ ਨਹੀਂ ਆਂਦੇ। ਗੱਲ ਸੁਣ ਸੁਣਾਓ। ਆ ਜਿਹੜੀ ਬੀਬੀ ਦੀ ਤੂੰ ਗੱਲ ਕੀਤੀ ਆ ਹੁਣੇ, ਹਾਂ। ਇਹ ਬੀਬੀ ਦਾ ਸੰਗ ਬਹਿ ਗਿਆ ਸੀ ਉਦੋਂ ਇਹ ਕਹਿ ਕੇ ਕਿ ਦੇਖੋ ਜੀ ਕਿਸਾਨ ਜਿਹੜੇ ਅੱਤਵਾਦੀ ਨੇ, ਕਿਸਾਨ ਨਕਸਲਵਾਦੀ ਨੇ, ਇਹ ਹੈ ਉਹ ਹੈ। ਹੁਣ ਜਦੋਂ ਕਿਸਾਨ ਜਿਹੜੇ ਲੋਕ ਨੇ ਲੋੜਵੰਦ ਨੇ ਉਹਨਾਂ ਦੇ ਲਈ ਆਕਸੀਜਨ ਦਾ ਪ੍ਰਬੰਧ ਕਰ ਰਹੇ ਨੇ, ਉਹਨਾਂ ਦੇ ਲਈ ਰੋਟੀ ਪੈਕ ਕਰਕੇ ਹਸਪਤਾਲਾਂ 'ਚ ਪਹੁੰਚਾ ਰਹੇ ਨੇ, ਉਹਨਾਂ ਦੀ ਮਦਦ ਦੇ ਲਈ ਅੱਗੇ ਆਏ ਨੇ, ਹੁਣੇ ਕੁਛ ਨਹੀਂ ਬੋਲਦੀ। ਉਹਦਾ ਕਸ਼ੂਰ ਤੇ ਸਕ੍ਰਿਪਟ ਰਾਈਟਰ ਭੱਜ ਗਿਆ। ਪਰ ਤਾਇਆ ਜੋ ਇਸ ਵੇਲੇ ਭਾਰਤ ਦੇ ਮੌਜੂਦਾ ਹਾਲਾਤ ਨੇ, ਜਿਹੋ ਜਿਹੀਆਂ ਖਬਰਾਂ ਪੂਰੇ ਭਾਰਤ 'ਚ ਆ ਰਹੀਆਂ ਨੇ, ਉਹਦੇ ਤੇ ਵੀ ਇਹ ਬੀਬੀ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਸਵਾਲ ਨਹੀਂ ਕਰ ਮੈਂ ਰਹੀ। ਦੱਸਦਾ, ਇਹਨੂੰ ਪਤਾ ਹੋਣਾ ਕਿਤੇ ਕੱਲ ਨੂੰ ਇਹਨੂੰ ਵੀ ਕਰੋਨਾ ਹੋ ਗਿਆ, ਆਕਸੀਜਨ ਦੀ ਕਮੀ ਹੋ ਗਈ। ਦੇ ਕੇ ਇਹਨੂੰ ਵੀ ਆਕਸੀਜਨ ਸਾਡੇ ਭਰਾਵਾਂ ਨੇ ਜਾਣੀ ਹੈ। ਇਸ ਕਰਕੇ ਤਾਂ ਨਹੀਂ ਬੋਲਦੀ ਵੀ ਕਿਤੇ ਔਖੇ ਵੇਲੇ ਬਣਾ ਕੇ ਰੱਖਣੀ ਜ਼ਰੂਰੀ ਹੁੰਦੀ ਹੈ। ਨਹੀਂ ਸਾਡੇ ਭਰਾ ਤਾਂ ਔਖੇ ਵੇਲੇ ਵੈਸੇ ਵੀ ਨਾਲ ਖਾੜੀ ਜਾਂਦੇ ਨੇ, ਖਾੜੀ ਭਾਵੇਂ ਜੋ ਜਾਂਦੇ। ਮਰਜ਼ੀ ਬੋਲੋ। ਇਧਰੋਂ ਸ਼ਾਹ ਲਾਣਗੇ, ਇਧਰੋਂ ਲਾਂਟਾ ਪਾਣਗੇ। ਹਾਂ। ਇਧਰੋਂ ਲੱਗਾ ਸ਼ਾਹ, ਹਾਂ। ਲਾਂਟ ਰਹੀ ਆ। ਇਧਰੋਂ ਲੱਗਾ ਸ਼ਾਹ। ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ। ਇੱਕੋ ਟਵੀਜੋ ਦੇ ਘਰ ਜਾਣੀ, ਜੋ ਲੜਦਾ ਲਾਲਿਆ ਦੇ ਘਰ ਜਾਣੀ। ਕੀ ਬਾਤ ਇਹ ਹੁਣ ਕਹਿੰਦੇ ਤਾਂ ਮੈਂ ਹੀ ਲਿਖਿਆ ਸੀ। ਹੈ। ਕਹਿੰਦੇ ਨਹੀਂ ਇਹ ਹਰ ਇੱਕ ਘਰ ਦਾ ਇੱਕ ਮੌਜੂਦਾ ਹਾਲਾਤ ਹੈ। ਹਾਂ ਹੈ ਨਾ। ਹਾਂ। ਹੁਣ ਜਿਵੇਂ ਕਿ ਮੈਂ ਖੁਦ ਸ਼ਨਿਆਰਾ ਫੈਮਿਲੀ ਤੋਂ ਬਿਲੋਂਗ ਕਰਦਾ। ਓਕੇ। ਸਾਡੇ ਇੱਥੇ ਆ ਚੀਜ਼ਾਂ ਨਹੀਂ ਬੋਲੀਆਂ ਜਾਂਦੀਆਂ ਅੱਛਾ। ਕਿਉਂਕਿ ਸਾਡੇ ਗਹਿਣੇ ਬਹੁਤ ਭਾਰੇ ਹੁੰਦੇ ਆ। ਹਾਂ ਅਸੀਂ ਬਾਹਰ ਭਾਵੇਂ ਹਲਕੇ ਕਰਕੇ ਵੇਚ ਦਈਏ, ਆਪ ਸਾਡੇ ਵਧੀਆ ਹੁੰਦੇ। ਚੱਲ ਕੋਈ ਨਹੀਂ, ਮੇਰੇ ਵਿਆਹ 'ਚ ਵਧੀਆ ਹੀ ਪਾਏਗਾ ਤਾਇਆ ਫਿਰ ਮੈਨੂੰ। ਹੈ ਮੇਰੇ ਵਿਆਹ 'ਚ ਤੇਰੇ ਵਧੀਆ। ਵਿਆਹ 'ਚ ਮੈਨੂੰ ਬੜਾ ਚਾਅ ਹੈਗਾ। ਹਾਂ ਪਹਿਲਾਂ ਮੈਂ ਇੱਕੋ ਚੀਜ਼ ਪਾਣੀ ਹੈ, ਕੀ? ਦਾਰੂ ਪੀ ਕੇ ਕਲੇਸ਼। ਮੈਂ ਤੈਨੂੰ ਆਪਣੇ ਵਿਆਹ ਤੇ ਬਿਲਕੁਲ ਨਹੀਂ ਸੱਦ ਰਹੀ। ਮੈਂ ਮੁੰਡੇ ਵੱਲੋਂ ਆ ਜਾਊਂਗਾ। ਇਹ ਕੀ ਮਤਲਬ ਹੈ? ਆ ਮੈਂ ਜਾਣਾ ਹੀ ਹੈ। ਹਵਾ ਨੂੰ, ਕਾਲੇ ਨੂੰ ਤੇ ਮੌਤ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਹੁਣੇ ਲਿਖਿਆ ਬਸ ਦਿਮਾਗ 'ਚ ਆਇਆ ਹੁਣ। ਚਲੋ ਚਲੋ ਚੱਲੀਏ ਹੁਣ ਫਿਰ। ਹੈ ਵੀਕਐਂਡ ਹੈਗਾ। ਤੂੰ Enjoy। ਅੱਜ ਤੇਰੇ ਪਲਾਨਸ ਬਹੁਤ ਨੇ ਮੈਂ ਸੁਣਿਆ। ਦੱਸਣਾ ਨਹੀਂ ਹੈਗੀ, ਤੇਰੀ ਨਿਗਾਹ ਮਾੜੀ ਹੈਗੀ, ਮੁੜ ਕੇ ਤੂੰ ਐਵੇਂ ਨਜ਼ਰ ਲਾ ਦੇਂਗੀ। ਆਹੋ ਸੋਮਵਾਰ ਦੱਸੂਗਾ ਕਿ ਕੀ ਕਬਲ ਕੋਟ ਕੇ ਆਇਆ। ਚਲੋ ਬਾਏ ਬਾਏ।